ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਸ਼ੈਵਾਂ ਇਸਤੇਮਾਲ ਕਰਦੇ ਹਾਂ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸ਼ੈਵਾਂ ਐਸੀਆਂ ਨੇ ਜਿਹੜੀਆਂ ਗਲਤੀ ਦੇ ਨਾਲ ਇਜਾਦ ਹੋਈਆਂ ਨੇ। ਹਾਂਜੀ, ਬਿਲਕੁਲ ਗਲਤੀ ਦੇ ਨਾਲ ਇਜਾਦ ਹੋਈਆਂ ਨੇ। ਯਾਨੀ ਉਹਨਾਂ ਚੀਜ਼ਾਂ ਦੇ ਇਜਾਦ ਹੋਣ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਅਸੀਂ ਇਹ ਸ਼ੈ ਇਜਾਦ ਕਰਨ ਜਾ ਰਹੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਸ਼ੈਵਾਂ ਦੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ। ਇਹਨਾਂ ਸ਼ੈਵਾਂ ਦੇ ਵਿੱਚ ਜਿਹੜੀ ਸਾਰਿਆਂ ਤੋਂ ਪਹਿਲੇ ਸ਼ੈ ਆਂਦੀ ਹੈ ਉਹ ਹੈ ਕੌਰਨ ਫਲੈਕਸ। ਬਿਲਕੁਲ, ਜਿਹਨੂੰ ਬੱਚੇ ਵੀ ਬੜੇ ਸ਼ੌਕ ਦੇ ਨਾਲ ਖਾਂਦੇ ਨੇ ਤੇ ਯਕੀਨਨ ਤੁਸੀਂ ਵੀ ਸ਼ੌਕ ਦੇ ਨਾਲ ਖਾਂਦੇ ਹੋਵੋਗੇ। ਕੌਰਨ ਫਲੈਕਸ ਜਿਸ ਬੰਦੇ ਦੇ ਕੋਲੋਂ ਤੁੱਕੇ ਦੇ ਨਾਲ ਯਾਨੀ ਗਲਤੀ ਦੇ ਨਾਲ ਇਜਾਦ ਹੋਈ, ਉਹ ਬੰਦਾ ਹਸਪਤਾਲ ਦੇ ਵਿੱਚ ਮਰੀਜ਼ਾਂ ਲਈ ਖਾਣਾ ਤਿਆਰ ਕਰਦਾ ਸੀ। ਉਹਦਾ ਨਾਂ ਸੀ ਕੈਟ ਕੈਲਵਿਚ। ਇੱਕ ਦਿਨ ਉਹਨੇ ਮਰੀਜ਼ਾਂ ਨੂੰ ਖਾਣਾ ਦੇਣ ਲਈ ਕਣਕ ਨੂੰ ਉਬਾਲਿਆ, ਪਰ ਕਿਸੇ ਜ਼ਰੂਰੀ ਕੰਮ ਦੇ ਕਾਰਨ ਉਹਨੇ ਉਹਨੂੰ ਧੁੱਪੇ ਛੱਡ ਦਿੱਤਾ ਤੇ ਉਹ ਭੁੱਲ ਗਿਆ। ਵਾਪਸ ਆਇਆ ਤੇ ਕਣਕ ਦਾ ਰੰਗ ਧੁੱਪ ਦੀ ਵਜ੍ਹਾ ਤੋਂ ਬਦਲ ਚੁੱਕਿਆ ਸੀ। ਪਰ ਕਿਉਂ ਜੇ ਮਰੀਜ਼ਾਂ ਨੂੰ ਖਾਣਾ ਦੇਣ ਦਾ ਟਾਈਮ ਵੀ ਹੋ ਚੁੱਕਿਆ ਸੀ, ਇਸ ਲਈ ਉਹਨੇ ਮਜਬੂਰਨ ਉਹੀ ਕਣਕ ਨੂੰ ਬੇਕ ਕਰਕੇ ਉਹਦੇ ਵਿੱਚ ਦੁੱਧ ਪਾਇਆ ਤੇ ਮਰੀਜ਼ਾਂ ਨੂੰ ਦੇ ਦਿੱਤੀ। ਇਹਦਾ ਜ਼ਾਇਕਾ ਮਰੀਜ਼ਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਉਹਦੀ ਅਕਸਰ ਡਿਮਾਂਡ ਕਰਨ ਲੱਗ ਪਏ। ਉਸ ਤੋਂ ਬਾਅਦ ਉਹਨੇ ਇਹੋ ਹੀ ਤਜਰਬਾ ਮੱਕੀ ਦੇ ਦਾਣਿਆਂ ਦੇ ਨਾਲ ਕੀਤਾ। ਇਸ ਤਰੀਕੇ ਦੇ ਨਾਲ ਕੌਰਨ ਫਲੈਕਸ ਦੀ ਇਜਾਦ ਹੋਈ, ਜੋ ਕਿ ਅਸੀਂ ਅਕਸਰ ਨਾਸ਼ਤੇ ਦੇ ਵਿੱਚ ਵੀ ਇਸਤੇਮਾਲ ਕਰਦੇ ਹਾਂ। ਦੂਜੀ ਗੱਲ ਜਿਹੜੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਸਾਡੇ ਘਰਾਂ ਦੀ, ਸਾਡੇ ਕਿਚਨ ਦੀ ਬੜੀ ਜ਼ਰੂਰੀ ਸ਼ੈ ਹੈ। ਯਾਨੀ ਕਿਹੜੀ ਸ਼ੈ ਹੋ ਸਕਦੀ ਹੈ? ਉਹ ਹੈ ਮਾਈਕ੍ਰੋਵੇਵ ਓਵਨ। ਇਹ ਇਜਾਦ ਕੀਤੀ ਸੀ ਪਰਸੀ ਸਪੈਂਸਰ ਨੇ ਤੇ ਇਹ ਵੀ ਇਜਾਦ ਇੱਕ ਤਜਰਬੇ ਦੇ ਦੌਰਾਨ ਹੋਈ। ਦੂਸਰੀ ਜੰਗ ਅਜ਼ੀਮ ਤੋਂ ਬਾਅਦ ਪਰਸੀ ਸਪੈਂਸਰ ਰਡਾਰ ਦੇ ਕੋਲ ਡਿਊਟੀ ਕਰ ਰਿਹਾ ਸੀ। ਡਿਊਟੀ ਦੌਰਾਨ ਉਹਨੇ ਮਹਿਸੂਸ ਕੀਤਾ ਕਿ ਜਦੋਂ ਉਹ ਰਡਾਰ ਦੇ ਲਾਗੇ ਸੀ ਤੇ ਉਹਦੀ ਜੇਬ ਦੇ ਵਿੱਚ ਜਿਹੜੀ ਕੈਂਡੀ ਸੀ, ਜਿਹੜੀ ਟਾਫੀ ਸੀ, ਉਹ ਪਿਘਲ ਗਈ, ਜਦ ਕਿ ਉਹਦੇ ਸਾਰੇ ਜਿਸਮ ਤੇ ਇਸ ਗਰਮੀ ਦਾ ਕੋਈ ਅਸਰ ਨਹੀਂ ਹੋਇਆ। ਉਹਨੇ ਇਹ ਤਜਰਬਾ ਖਾਣ ਪੀਣ ਦੀਆਂ ਬਹੁਤ ਸਾਰੀਆਂ ਸ਼ੈਵਾਂ ਦੇ ਉੱਤੇ ਕੀਤਾ। ਇਸ ਗੱਲ ਤੋਂ ਉਹਨੂੰ ਅੰਦਾਜ਼ਾ ਹੋਇਆ ਕਿ ਰਡਾਰ ਦੇ ਵਿੱਚੋਂ ਐਸੀਆਂ ਸ਼ੈਵਾਂ ਨਿਕਲ ਰਹੀਆਂ ਨੇ ਜਿਹੜੀਆਂ ਖਾਣ ਪੀਣ ਦੀਆਂ ਸ਼ੈਵਾਂ ਨੂੰ ਗਰਮ ਕਰ ਦਿੰਦੀਆਂ ਨੇ। ਜਦੋਂ ਦੂਜੀ ਜੰਗ ਅਜ਼ੀਮ ਮੁੱਕੀ ਤੇ ਉਸ ਤੋਂ ਬਾਅਦ ਪਰਸੀ ਨੇ ਇਹਨਾਂ ਸ਼ੈਵਾਂ ਦੇ ਉੱਤੇ ਕੰਮ ਕੀਤਾ ਤੇ ਮਾਈਕ੍ਰੋਵੇਵ ਓਵਨ ਇਜਾਦ ਹੋਇਆ। ਤੀਜੇ ਨੰਬਰ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੀ ਸਾਨੂੰ ਸਾਰਿਆਂ ਨੂੰ ਸ਼ੈ ਬੜੀ ਪਸੰਦ ਹੈ ਤੇ ਉਹ ਕੀ ਹੈ? ਕੋਨ ਆਈਸਕ੍ਰੀਮ। ਆਈਸਕ੍ਰੀਮ ਦੀ ਇਜਾਦ ਤੇ ਬਹੁਤ ਪਹਿਲੇ ਦੀ ਹੋ ਗਈ ਸੀ, ਪਰ ਕੋਨ ਦੀ ਇਜਾਦ ਜਿਹੜੀ ਏ ਉਹ 1904 ਦੇ ਵਿੱਚ ਇੱਕ ਮੇਲੇ ਦੇ ਦੌਰਾਨ ਹੋਈ। ਉੱਥੇ ਇੱਕ ਆਈਸਕ੍ਰੀਮ ਵੇਚਣ ਵਾਲਾ ਆਪਣਾ ਸਟਾਲ ਲਾ ਕੇ ਬੈਠਾ ਸੀ। ਉਹ ਪਲੇਟ ਦੇ ਵਿੱਚ ਆਈਸਕ੍ਰੀਮ ਲੋਕਾਂ ਨੂੰ ਦੇ ਰਿਹਾ ਸੀ ਤੇ ਉਹਦੀ ਆਈਸਕ੍ਰੀਮ ਵਿਕ ਵੀ ਬਹੁਤ ਰਹੀ ਸੀ। ਬਹੁਤਾ ਰਸ਼ ਹੋਣ ਦੇ ਕਾਰਨ ਉਹਦੀਆਂ ਪਲੇਟਾਂ ਮੁੱਕ ਗਈਆਂ, ਪਰ ਲੋਕੀ ਆਈਸਕ੍ਰੀਮ ਲੈਣ ਵਾਸਤੇ ਹਾਲੇ ਵੀ ਲਾਈਨ ਦੇ ਵਿੱਚ ਖੜੇ ਸੀ। ਲਾਗੇ ਇੱਕ ਹੋਰ ਬੰਦੇ ਨੇ ਵੇਫਰਜ਼ ਦਾ ਸਟਾਲ ਲਾਇਆ ਹੋਇਆ ਸੀ। ਉਹਨੇ ਵੇਫਰਜ਼ ਨੂੰ ਕੋਨ ਦੀ ਸ਼ਕਲ ਦਿੱਤੀ ਤੇ ਆਈਸਕ੍ਰੀਮ ਵਾਲੇ ਦੀ ਮਦਦ ਕਰਨ ਲੱਗ ਪਿਆ। ਯਾਨੀ ਪਲੇਟ ਦੀ ਬਜਾਏ ਉਹਨੇ ਆਈਸਕ੍ਰੀਮ ਨੂੰ ਉਸ ਵੇਫਰ ਦੀ ਬਣੀ ਹੋਈ ਕੋਨ ਦੇ ਵਿੱਚ ਪਾ ਕੇ ਦੇਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਇਹ ਸਟਾਈਲ ਤੇ ਇਹ ਤਰੀਕਾ ਤੇ ਨਾਲੇ ਇਹਦਾ ਜ਼ਾਇਕਾ ਇੰਨਾ ਪਸੰਦ ਆਇਆ ਕਿ ਇਸ ਤੋਂ ਬਾਅਦ ਆਈਸਕ੍ਰੀਮ ਦੇ ਨਾਲ ਕੋਨ ਦਾ ਲਫ਼ਜ਼ ਵੀ ਨਾਲ ਲਾਜ਼ਮੀ ਹੋ ਗਿਆ। ਅੱਜ ਵੀ ਅਸੀਂ ਕੋਨ ਆਈਸਕ੍ਰੀਮ ਦਾ ਲਫ਼ਜ਼ ਇਸਤੇਮਾਲ ਕਰਦੇ ਹਾਂ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕੋਕਾ ਕੋਲਾ ਦੇ ਬਾਰੇ। ਕੋਕਾ ਕੋਲਾ ਦੀ ਇਜਾਦ ਹੋਈ 1886 ਦੇ ਵਿੱਚ ਤੇ ਇਹਨੂੰ ਇਜਾਦ ਕਰਨ ਵਾਲਾ ਸੀ ਜੌਨ ਪੈਂਬਰਟਨ। ਉਹ ਪੇਸ਼ੇ ਦੇ ਹਵਾਲੇ ਦੇ ਨਾਲ ਇੱਕ ਫਾਰਮਾਸਿਸਟ ਸੀ। ਉਹ ਸਿਰ ਪੀੜ ਦੀ ਇੱਕ ਦਵਾਈ ਦੇ ਉੱਤੇ ਕੰਮ ਕਰ ਰਿਹਾ ਸੀ। ਇਹਦੇ ਵਿੱਚ ਉਹਨੇ ਕੋਕਾ ਪੌਦੇ ਦੇ ਬੀਜ ਇਸਤੇਮਾਲ ਕੀਤੇ। ਉਹਦੇ ਵਿੱਚ ਇਹਨੂੰ ਪਾਣੀ ਇਸਤੇਮਾਲ ਕਰਨ ਦੀ ਲੋੜ ਸੀ, ਪਰ ਬਜਾਏ ਪਾਣੀ ਪਾਣ ਦੇ ਉਹਨੇ ਗਲਤੀ ਦੇ ਨਾਲ ਉਹਦੇ ਵਿੱਚ ਸੋਡਾ ਸ਼ਾਮਲ ਕਰ ਦਿੱਤਾ ਤੇ ਗੱਲ ਫੇਰ ਉੱਥੇ ਹੀ ਆ ਗਈ। ਲੋਕਾਂ ਨੂੰ ਇਹਦਾ ਜ਼ਾਇਕਾ ਇੰਨਾ ਪਸੰਦ ਆਇਆ ਕਿ ਕੋਕਾ ਕੋਲਾ ਲੋਕੀ ਡਿਮਾਂਡ ਕਰਨ ਲੱਗ ਪਏ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਆਲੂਆਂ ਦੇ ਚਿਪਸ ਬਾਰੇ। ਇਹਦੀ ਕਹਾਣੀ ਵੀ ਬੜੀ ਇੰਟਰਸਟਿੰਗ ਹੈ। ਇਹ ਜਿਹਨੇ ਆਲੂ ਦੇ ਚਿਪਸ ਇਜਾਦ ਕੀਤੇ ਉਹਦਾ ਨਾਂ ਜਾਰਜ ਕਰਮਜ਼ ਸੀ। ਉਹ ਇੱਕ ਹੋਟਲ ਦਾ ਕੁੱਕ ਸੀ। ਉਹਦੇ ਰੈਸਟੋਰੈਂਟ ਦੇ ਵਿੱਚ ਰੋਜ਼ਾਨਾ ਇੱਕ ਗਾਹਕ ਆਉਂਦਾ ਸੀ ਤੇ ਉਹਦੇ ਕੋਲੋਂ ਫ੍ਰੈਂਚ ਫਰਾਈਜ਼ ਦੀ ਫਰਮਾਇਸ਼ ਕਰਦਾ ਸੀ। ਇੱਕ ਦਿਨ ਜਦੋਂ ਉਹਦੇ ਸਾਹਮਣੇ ਫ੍ਰੈਂਚ ਫਰਾਈਜ਼ ਰੱਖੇ ਤੇ ਉਹਨੇ ਕਿਹਾ ਕਿ ਇਹ ਬੜੇ ਨਰਮ ਨੇ। ਉਹਨੇ ਦੁਬਾਰਾ ਫਰਾਈ ਕੀਤੇ, ਫੇਰ ਉਹਦੀ ਉਹੀ ਸ਼ਿਕਾਇਤ ਰਹੀ। ਜਦੋਂ 2-3 ਵਾਰੀ ਇਹੋ ਹੀ ਤਰੀਕਾ ਹੋਇਆ ਤੇ ਜਾਰਜ ਨੇ ਗੁੱਸੇ ਦੇ ਵਿੱਚ ਆ ਕੇ ਆਲੂਆਂ ਨੂੰ ਬਰੀਕ-ਬਰੀਕ ਕੱਟ ਕੇ ਫਰਾਈ ਕਰ ਦਿੱਤਾ, ਜਿਹਦਾ ਜ਼ਾਇਕਾ ਉਸ ਗਾਹਕ ਨੂੰ ਵੀ ਤੇ ਬਾਕੀਆਂ ਨੂੰ ਵੀ ਬਹੁਤ ਪਸੰਦ ਆਇਆ। ਇਸ ਤਰ੍ਹਾਂ ਚਿਪਸ ਇਜਾਦ ਹੋਈ। ਇਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਚਾਕਲੇਟ ਚਿਪ ਕੁਕੀ ਦੀ। ਅਮਰੀਕਾ ਦੀ ਰਿਆਸਤ ਮੈਸਾਚੁਸੇਟਸ ਦੇ ਇੱਕ ਰੈਸਟੋਰੈਂਟ ਦੇ ਵਿੱਚ 1930 ਦੇ ਵਿੱਚ ਮੈਰਿਟ ਵਿਕਫੀਲਡ ਬਿਸਕਟ ਬਣਾਉਣ ਦੀ ਡਿਊਟੀ ਤੇ ਲੱਗੀ ਹੋਈ ਸੀ। ਯਾਨੀ ਬਿਸਕੁਟ ਬਣਾਉਣਾ ਉਹਦੀ ਡਿਊਟੀ ਸੀ, ਕਿਉਂਕਿ ਲੋਕਾਂ ਨੂੰ ਉਹਦੇ ਬਣਾਏ ਹੋਏ ਚਾਕਲੇਟ ਕੁਕੀਜ਼ ਬਹੁਤ ਪਸੰਦ ਸੀ। ਇੱਕ ਦਿਨ ਕੁਕੀਜ਼ ਬਣਾਉਂਦਿਆਂ ਹੋਇਆਂ ਉਹਨੂੰ ਪਤਾ ਲੱਗਿਆ ਕਿ ਉਹਦੇ ਕੋਲ ਤੇ ਚਾਕਲੇਟ ਮੁੱਕ ਗਿਆ ਹੈ। ਉਸ ਵੇਲੇ ਉਹਨੇ ਬੇਕਰੀ ਦੇ ਵਿੱਚ ਚਾਕਲੇਟ ਦੇ ਨਿੱਕੇ ਨਿੱਕੇ ਟੋਟਿਆਂ ਨੂੰ ਅਮੇਜ਼ੇ ਦੇ ਵਿੱਚ ਇਸ ਖਿਆਲ ਦੇ ਨਾਲ ਸ਼ਾਮਲ ਕਰ ਦਿੱਤਾ ਕਿ ਇਹ ਪਿਘਲ ਕੇ ਉਸ ਸਾਰੇ ਮਟੀਰੀਅਲ ਦੇ ਨਾਲ ਸ਼ਾਮਲ ਹੋ ਜਾਣਗੇ ਤੇ ਕਿਸੇ ਨੂੰ ਇਹਦਾ ਪਤਾ ਵੀ ਨਹੀਂ ਲੱਗੇਗਾ। ਪਰ ਬਿਸਕਟ ਤਿਆਰ ਹੋਣ ਤੋਂ ਬਾਅਦ ਵੀ ਉਹ ਉਸੇ ਤਰ੍ਹਾਂ ਹੀ ਰਹੇ। ਇਹਦਾ ਜ਼ਾਇਕਾ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ। ਇਸ ਤਰੀਕੇ ਦੇ ਨਾਲ
ਚਾਕਲੇਟ ਚਿਪ ਕੁਕੀਜ਼ ਦੀ ਇਜਾਦ ਹੋਈ। ਹੁਣ ਆਨੇ ਆ ਇੱਕ ਇੰਤਹਾਈ ਇੰਪੋਰਟੈਂਟ ਚੀਜ਼ ਬਾਰੇ। ਸਕਾਟਲੈਂਡ ਦੇ ਨਾਲ ਇੱਕ ਤਲਕ ਰੱਖਦਾ ਸੀ ਅਲੈਗਜ਼ੈਂਡਰ ਫਲੇਮਿੰਗ। ਅਸੀਂ ਗੱਲ ਕਰਨ ਜਾ ਰਹੇ ਹਾਂ ਐਂਟੀਬਾਇਓਟਿਕ ਦਵਾਈਆਂ ਬਾਰੇ। ਉਹ ਬੈਕਟੀਰੀਆ ਤੇ ਤਜਰਬੇ ਕਰ ਰਿਹਾ ਸੀ। ਇਸ ਤਜਰਬੇ ਦੇ ਵਿੱਚ ਉਹ ਇੰਨਾ ਮਗਨ ਹੋ ਗਿਆ ਕਿ ਉਹਦੇ ਖਾਣੇ ਦੀ ਪਲੇਟ ਦੇ ਵਿੱਚ ਉੱਲੀ ਲੱਗ ਗਈ। ਉਹਨੂੰ ਪਤਾ ਵੀ ਨਹੀਂ ਲੱਗਿਆ। ਤਜਰਬੇ ਦੌਰਾਨ ਇਹ ਉੱਲੀ ਗਲਤੀ ਦੇ ਨਾਲ ਉਸ ਜਗ੍ਹਾ ਤੇ ਲੱਗ ਗਈ ਜਿੱਥੇ ਤਜਰਬੇ ਲਈ ਬੈਕਟੀਰੀਆ ਮੌਜੂਦ ਸਨ। ਅਲੈਗਜ਼ੈਂਡਰ ਫਲੇਮਿੰਗ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਇਸ ਉੱਲੀ ਨੇ ਇਹਨਾਂ तमाम ਬੈਕਟੀਰੀਆ ਦਾ ਖਾਤਮਾ ਕਰ ਦਿੱਤਾ। ਉਹਨੇ ਬਾਰ-ਬਾਰ ਤਜਰਬੇ ਨੂੰ ਕੀਤਾ ਤੇ ਇਸ ਤਰ੍ਹਾਂ ਪੈਨਸਿਲੀਨ ਨਾਮੀ ਇੱਕ ਐਂਟੀਬਾਇਓਟਿਕ ਦਵਾ ਨੂੰ ਬਣਾ ਲਿਆ। ਐਸੀ ਉਹ ਸ਼ੈਵਾਂ ਜਿਹੜੀਆਂ ਹਾਦਸਾਤੀ ਤੌਰ ਦੇ ਉੱਤੇ ਗਲਤੀ ਦੇ ਨਾਲ ਯਾਨੀ ਜਿਹਨੂੰ ਬਣਾਉਣ ਦੇ ਵਿੱਚ ਕਿਸੇ ਦਾ ਕੋਈ ਇਰਾਦਾ ਨਹੀਂ ਸੀ ਉਹ ਸਾਹਮਣੇ ਆਈਆਂ ਤੇ ਲੋਕੀ ਅੱਜ-ਕੱਲ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ।